ਪਿੰਡਾਂ ਥਾਵਾਂ 'ਚ ਮੇਲੇ ਠੇਲੇ ਬੜੇ ਲੱਗਦੇ ਨੇ ਅਤੇ ਲੋਕ ਬੜੇ ਸ਼ੌਕ ਨਾਲ ਜਾਂਦੇ ਨੇ। ਸਾਡੇ ਪਿੰਡ ਵਿੱਚ ਵੀ ਮੇਲਾ ਲੱਗਿਆ। ਮੇਲੇ 'ਤੇ ਮੇਰੀਆਂ ਸਹੇਲੀਆਂ ਵੀ ਬੜੇ ਸ਼ੌਕ ਨਾਲ ਗਈਆਂ ਅਤੇ ਮੈਨੂੰ ਕਹਿਣ ਲੱਗੀਆਂ ਤੂੰ ਵੀ ਚੱਲ। ਖੈਰ ਮੈਂ ਵੀ ਤਿਆਰ ਹੋ ਗਈ। ਨਾਲ ਮੇਰੀ ਇੱਕ ਸਹੇਲੀ ਸੀ ਜਿਹਨੇ ਚੰਗੇ ਵੱਡੇ ਵੱਡੇ ਸੋਨੇ ਦੇ ਨਾਲ ਝੁਮਕੇ ਲਮਕਾ ਲਏ। ਮੈਂ ਉਹਨੂੰ ਆਖਦੀ ਰਹੀ ਕੌਸਰ ਨਾ ਪਾ ਝੁਮਕੇ, ਮੇਲਿਆਂ ਵਿੱਚ ਐਵੇਂ ਕਿਧਰੇ ਕੰਨ ਪੜਵਾ ਲੈਂਗੀ। ਉਹ ਮੇਰੇ ਮੂੰਹ ਜਿਹੜੀ ਗੱਲ ਨਿਕਲੀ ਮੈਨੂੰ ਕੀ ਪਤਾ ਸੀ ਕਿ ਵੀ ਪੂਰੀ ਹੋ ਜਾਣੀ। ਅਸੀਂ ਦਰਬਾਰ ਤੋਂ ਸਲਾਮ ਕਰਕੇ ਵਾਪਸ ਪਈਆਂ ਮੁੜਨੀਆਂ। 4-5 ਸਹੇਲੀਆਂ ਅਸੀਂ ਵਾਪਸੀ 'ਤੇ ਆਉਂਦਿਆਂ ਹੋਇਆਂ ਸਾਡੇ ਕੋਲੋਂ ਇੱਕ 20 ਕੁ ਸਾਲਾਂ ਦਾ ਮੁੰਡਾ ਭੱਜ ਕੇ ਲੰਘਿਆ। ਉਹ ਭੱਜ ਕੇ ਜਿਹੜੇ ਲੰਘਿਆ ਨਾ, ਲੰਘਦਾ ਹੋ ਗਿਆ ਭੱਜ ਕੇ, ਉਹ ਅਚਾਨਕ ਮੇਰੀ ਦੂਸਰੀ ਸਹੇਲੀ ਦੀ ਨਜ਼ਰ ਕੌਸਰ 'ਤੇ ਪਈ ਅਤੇ ਉਹ ਕਹਿੰਦੀ ਨੀ ਤੇਰਾ ਲੀੜਾ ਸਾਰਾ ਰੱਤਾ ਹੋਇਆ ਪਿਆ। ਉਹਨੇ ਘਬਰਾ ਕੇ ਆਪਦੇ ਲੀੜੇ ਨੂੰ ਐਂ ਕਰਕੇ ਵੇਖਿਆ ਅਤੇ ਉਹ ਸਾਰਾ ਖੂਨੋ ਖੂਨ। ਜੇ ਉਹਨੇ ਕੰਨ ਮੱਲੇ ਹੱਥ ਮਾਰਿਆ ਅਤੇ ਉਹ ਨਾ ਝੁਮਕਾ ਅਤੇ ਕੰਨ ਵੀ ਪਾਟਿਆ ਪਿਆ ਅਤੇ ਖੂਨ ਵਗੀ ਜਾਵੇ। ਉਹ ਤਾਂ ਬਹਿ ਗਈ ਉੱਥੇ ਪਿੱਟਣ ਰੋਵਣ, ਲੋਕੋ ਮੈਂ ਮਰ ਗਈ ਜੇ, ਲੋਕੋ ਮੈਂ ਲੁੱਟੀ ਗਈ ਜੇ। ਕੀ ਬਣਨਾ ਸੀ ਇੰਨੇ ਰਸ਼ ਦੇ ਵਿੱਚ ਉਸ ਮੁੰਡੇ ਦਾ ਕਿੱਥੋਂ ਪਤਾ ਲੱਗੇ। ਬਹਿਰਹਾਲ ਉਹਨੂੰ ਚੁੱਕਿਆ, ਦਲਾਸਾ ਦਲੂਸਾ ਦਿੱਤਾ, ਚੁੱਕ ਕੇ ਹਸਪਤਾਲ ਗਏ। ਉੱਥੇ 3-4 ਟਾਂਕੇ ਲੱਗੇ ਅਤੇ ਵਾਪਸ ਲਿਆ ਕੇ ਉਹਨੂੰ ਘਰ ਛੱਡਿਆ। ਗੱਲ ਕਰਨ ਦਾ ਮਕਸਦ ਇਹ ਆ ਵੀ ਮੇਲਿਆਂ ਠੇਲਿਆਂ 'ਤੇ ਭੈਣਾਂ ਜਾਇਆ ਜ਼ਰੂਰ ਕਰੋ, ਪਰ ਸੋਨੇ ਦੇ ਝੁਮਕੇ ਪਾ ਕੇ ਨਹੀਂ।